ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਚੀਨ ਤੇ ਭਾਰਤ ਵਿੱਚ ਜੋ ਤਣਾਤਣੀ ਦਾ ਮਾਹੌਲ ਹੈ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ। ਸੋ ਚੀਨ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਛੱਤ ਯਾਨੀ ਕਿ ਤਿੱਬਤ ਵਿੱਚ ਜੰਗੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਕਾਫੀ ਘਬਰਾਹਟ ਦਾ ਮਾਹੌਲ ਹੈ। ਇਸ ਸਿਚੁਏਸ਼ਨ ਸੰਬੰਧੀ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦ ਨੇਸ਼ਨ ਵਿੱਚ ਕਾਲਮ ਨਵੀਸ ਅਦਿਲਾ ਨੂਰੀਨ ਜੀ ਅਤੇ ਉਮਰ ਵਿਕਾਰ ਜੀ ਵੱਲੋਂ ਇੱਕ ਲੇਖ ਲਦਾਖ ਬਲੰਡਰ ਲਿਖਿਆ ਗਿਆ ਹੈ। ਸੋ ਇਸ ਨੂੰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਜੀ, ਕੀ ਵਿਚਾਰਾਂ ਨੇ ਇਸ ਲੇਖ ਬਾਰੇ? ਦੇਖੋ, ਜਿਹੜਾ ਚਾਈਨਾ ਨੇ ਜ਼ਬਰਦਸਤ ਕੰਮ ਕੀਤਾ ਹੈ ਲਦਾਖ ਸੈਕਟਰ ਦੇ ਵਿੱਚ, ਨਾਰਥ ਈਸਟ ਦੇ ਉਸ ਖਿੱਤੇ 'ਚ ਜਿੱਥੇ ਕਿ ਭਾਰਤ ਆਪਣਾ ਇਨਫਰਾਸਟਰਕਚਰ ਸੜਕਾਂ ਔਰ ਦੂਸਰਾ ਡਿਵੈਲਪ ਕਰ ਰਿਹਾ ਸੀ, ਉਹਨਾਂ ਨੂੰ ਇਹ ਐਕਸਪੈਕਟਡ ਨਹੀਂ ਸੀ ਕਿ ਚਾਈਨਾ ਜਿਹੜਾ ਆਲਰੇਡੀ ਕੋਰੋਨਾ ਵਾਇਰਸ ਮਾਮਲੇ 'ਚ ਘਿਰਿਆ ਹੋਇਆ ਹੈ, ਹਾਂਗਕਾਂਗ ਦਾ ਇਸ਼ੂ ਸਾਹਮਣੇ ਹੈ, ਅਮਰੀਕਾ ਨੇ ਤਾਈਵਾਨ ਵਾਲੀ ਜਿਹੜੀ ਰੱਗ ਹੈ ਉਹ ਵੀ ਪੈਰਾਂ ਥੱਲੋਂ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਕਿ ਚਾਈਨਾ ਜਿਹੜਾ ਹੈ ਉਹ ਐਗਰੈਸਿਵ ਸਟਾਂਸ ਦੇ ਨਾਲ ਜਿਹੜਾ ਹੈ ਉਹ ਆਏਗਾ, ਔਰ ਉਹ ਕਿੰਨਾ ਅੰਦਰ ਆਏ ਨੇ ਇਸ ਦੇ ਤਾਂ ਜ਼ਿਕਰ ਬਾਕੀ ਸਾਰੇ ਕਰਦੇ ਹੀ ਨੇ, ਲੇਕਿਨ ਉਹਨਾਂ ਦੇ ਆਪਣੇ, ਜਿਵੇਂ ਅਸੀਂ ਬ੍ਰਹਮ ਚੈਲਾਨੀ ਦੀ ਗੱਲ ਕੀਤੀ ਸੀ, ਔਰ ਉਹਨਾਂ ਦੇ ਜਿਹੜੇ ਦੂਸਰੇ ਐਕਸਪਰਟ ਨੇ ਜਿਹੜੇ ਬੜੇ ਹੌਕ ਸੀ ਇੰਡੀਆ ਦੇ ਮਾਮਲੇ 'ਚ ਅਗੇਂਸਟ ਚਾਈਨਾ, ਉਹ ਵੀ ਚੀਕਾਂ ਮਾਰ ਰਹੇ ਨੇ ਕਿ ਇਹਨਾਂ ਨੇ ਸਾਡਾ ਸਿਰ ਨੀਵਾਂ ਕਰ ਦਿੱਤਾ ਹੈ, ਔਰ ਉਹ ਇਬਕੀ ਬਾਰ ਮਾਰੋ तो इबकी बार मार तो देखो, यही पार्ट चल रहा है। हालांकि इस सारे दे विच ज़ाहिर है कि भी जिस किस्म दा इन्हां दा ईगो बैलून भरिया होया सी, जो इन्हां ने सिखां दे नाल कीता है, जो इन्हां ने कश्मीरियां दे नाल 5 अगस्त 2019 नूं कीता है, वोटां लैण दे लई पाकिस्तान दे नाल बालाकोट ड्रामा करके, और वो सचमुच ही अपने आप नूं समझण लग गया सी कि क्योंकि हुण जिहड़ा वो ट्रंप दे नाल साडी यारी है, लंबड़ा दा मुंडा साडा यार है, तो सानू परवाह ही नहीं है पिंड च कोई भी। पर इन्हां नूं इस गल दी बहुत चंगी समझ आई कि भाई इत्थे जिन्हां ने फिर ढाणा हुंदा है, लंबड़ा दे मुंडे समेत सारियां नूं ही ढा लैंदे ने, और नतीजा सामने है कि ये अखाण भी जिहड़ा किते ना किते वरतिया जा रहा है कि भारत ने जो चीन प्रति हॉस्टिलिटी अमरीका दे कहण ते रखण दी लाइन साउथ चाइना सी दे विच दिखाई कि जी ਉਹਨੂੰ ਸਮੁੰਦਰ 'ਚ ਘੇਰਨਗੇ, ਉਹ ਜਿਹੜਾ ਇਵੇਂ ਹੀ ਸੀ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਸ਼ਹਿਰ ਵੱਲ ਭੱਜਦਾ। ਸੋ ਜ਼ਾਹਰ ਹੈ ਕਿ ਗਿੱਦੜ ਦਾ ਟਿਕਾਣਾ ਤਾਂ ਜੰਗਲ ਹੈ ਵੀ ਡਰਪੋਕ ਹੈ। ਜੇ ਤਾਂ ਸ਼ਹਿਰ ਵੱਲ ਸ਼ੇਰ ਭੱਜੇ ਫਿਰ ਤਾਂ ਸਮਝ ਆ ਸਕਦੀ ਹੈ, ਤਾਂ ਆਬਾਦੀਆਂ ਖਾਲੀ ਹੋ ਜਾਂਦੀਆਂ। ਲੇਕਿਨ ਜੇ ਹੁਣ ਗਿੱਦੜ ਵੀ ਹੈ ਤੇ ਭੱਜਣਾ ਵੀ ਸ਼ਹਿਰ ਵੱਲ ਹੈ, ਤੇ ਫਿਰ ਅਲਟੀਮੇਟਲੀ ਇਹ ਤਾਂ ਹੁਣ ਗਿੱਦੜ ਦੀ ਮਾਂ ਹੀ ਦੱਸ ਸਕਦੀ ਹੈ ਕਿ ਉਸ ਸੋਗ ਦੇ ਵਿੱਚ ਕਿਵੇਂ ਕੱਟੇਗੀ ਜਦੋਂ ਗਿੱਦੜ ਸ਼ਹਿਰ ਵੱਲ ਗਿਆ, ਵਾਪਸ ਨਹੀਂ ਮੁੜਨਾ ਉਹਨੇ ਸ਼ਾਮ ਨੂੰ। ਸੋ ਜ਼ਾਹਿਰ ਹੈ ਕਿ ਵੀ ਇਹ ਸਾਰਾ ਵਰਤਾਰਾ ਜਿਹੜਾ ਕਿ ਇਹਨਾਂ ਨੂੰ ਬਹੁਤ ਮਹਿੰਗਾ ਪਿਆ ਹੈ, ਜਿਹੜਾ ਮਾੜੀ ਮੋਟੀ ਇਹਨਾਂ ਨੇ ਆਪਣੀ ਬਣਾਈ ਹੋਈ ਸੀ ਕਿ ਭਾਈ ਹਮ ਹੋਤੇ ਹੈ, ਉਹ ਵੀ ਜਾਂਦਾ ਲੱਗਾ, ਲੁਕਦੇ ਫਿਰਦੇ ਨੇ, ਕੋਈ ਤੁਹਾਨੂੰ ਨਜ਼ਰ ਨਹੀਂ ਆਏਗਾ। ਉਹਦੇ ਰਾਜਨਾਥ ਸਿੰਘ ਦੀ ਮੈਂ ਦੇਖ ਰਿਹਾ ਸੀ ਬਰੀਫਿੰਗ, ਉਹ ਪੰਜਾਬੀ 'ਚ ਹੁੰਦਾ ਕਿ ਜੀ ਬੁੱਲਾਂ ਤੇ ਸਿਕਰੀ ਜੰਮੀ ਹੈ, ਤੁਸੀਂ ਦੇਖ ਸਕਦੇ ਹੋ ਚਿਹਰੇ ਉੜੇ ਹੋਏ ਨੇ ਬੁੱਲਾਂ ਦੇ। ਹੁਣ ਡਿਫੈਂਸ ਮਿਨਿਸਟਰ ਹੈ, ਕੀ ਦੱਸੇ ਕਿ ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਟੈਰੀਟਰੀ ਗਵਾਈ ਹੈ। ਇਹ ਤਾਂ ਧਮਕੀ ਦੇ ਰਹੇ ਸੀ ਕਿ ਜੇ ਅਸੀਂ ਰੋਕ ਦੇਣਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਰੋਕ ਦੇਣਾ ਅਸੀਂ, ਔਰ ਪਾਕਿਸਤਾਨ ਨੂੰ ਕਹਿ ਰਹੇ ਸੀ ਜੀ ਖਾਲੀ ਕਰੋ, ਗਿਲਗਿਤ ਬਾਲਸਤਾਨ ਖਾਲੀ ਕਰੋ। ਇੱਧਰ ਕਹਿ ਰਹੇ ਸੀ ਅਸੀਂ ਆਜ਼ਾਦ ਕਸ਼ਮੀਰ ਦੇ ਬਰੇਡ ਉਹ ਜਿਹੜੇ ਬਿਠਾਏ ਨੇ 2-3 ਜਿਹੜੇ ਉਹ ਜੋਕਰ ਇਹਨਾਂ ਨੇ ਕੋਈ ਟਾਕ ਸ਼ੋਆਂ ਦੇ ਉੱਤੇ, ਉਹ ਇਵੇਂ ਕਰ ਰਹੇ ਸੀ ਕਿ ਬਸ ਜਿਵੇਂ ਅਸੀਂ ਕੁੱਕੜ ਦੀ ਧੌਣ ਜਿਵੇਂ ਮਰੋੜੀ ਦਾ ਐਵੇਂ ਮਰੋੜ ਦੇਣਾ ਪਾਕਿਸਤਾਨ ਨੂੰ। ਪਰ ਚਾਈਨਾ ਨੇ ਬੜੀ ਐਗਰੈਸਿਵ ਸਟਾਂਸ ਦੇ ਨਾਲ ਇਹਨਾਂ ਦਾ ਮੂੰਹ ਭੰਨਿਆ, ਔਰ ਪਾਕਿਸਤਾਨ ਨੂੰ ਇਕੱਲਾ ਇਹ ਧਰਵਾਸ ਦੀ ਗੱਲ ਨਹੀਂ ਹੈ, ਜਿਵੇਂ ਉਹਨਾਂ ਨੇ ਭਾਸ਼ਾ ਡੈਮ ਇੰਡਸ ਦੇ ਉੱਤੇ ਉਸ ਹਾਈਟ ਤੇ ਗਿਲਗਿਸਤਾਨ ਦੇ ਉੱਤੇ, ਔਰ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਵੱਡਾ ਜੇਲਮ ਦੇ ਉੱਤੇ ਪਾਵਰ ਪ੍ਰੋਜੈਕਟ, ਔਰ ਇਸ ਸਾਰੇ ਦੇ ਨਾਲ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਕਿਸ ਕਿਸਮ ਦਾ ਇਨਫਰਾਸਟਰਕਚਰ ਉਹਨਾਂ ਨੇ ਜਿਹੜਾ ਪਿਛਲੇ ਦਿਨਾਂ 'ਚ ਜਦੋਂ ਕਿਸੇ ਗੱਲ ਨੂੰ ਪਬਲਿਕ ਕਰਦੇ ਨੇ, ਹਾਲਾਂਕਿ ਜਿਹੜੀਆਂ ਮਿਲਟਰੀ ਐਕਸਰਸਾਈਜ਼ਸ ਹੁੰਦੀਆਂ ਨੇ ਇਹ ਇੱਕ ਆਪਣੇ ਆਪ ਦੇ ਵਿੱਚ ਕੋਈ ਪਬਲਿਸਾਈਜ਼ਡ ਇਵੈਂਟ ਨਹੀਂ ਹੁੰਦੀ, ਲੇਕਿਨ ਜਿਵੇਂ ਉਹਨਾਂ ਨੇ ਜਿਹੜਾ ਰੂਫ ਆਫ ਦਾ ਵਰਲਡ ਹੈ ਤਿੱਬਤ ਦੇ ਉਸ ਪਲੇਟਿਊ ਤੇ
ਆਪਣੀਆਂ ਜੰਗੀ ਮਸ਼ਕਾਂ ਕੀਤੀਆਂ ਜਿਸ ਲੈਵਲ ਦੇ ਉੱਤੇ ਦੁਨੀਆ 24,000 25,000 ਦੇ ਫੀਟ ਹਾਈਟ ਦੇ ਉੱਤੇ, ਉਹਦੇ ਵੇਰਵੇ ਉਹਨਾਂ ਦੀ ਜਿਹੜੀਆਂ ਉਹਨਾਂ ਦਾ ਅਫੀਸ਼ੀਅਲ ਨਿਊਜ਼ਪੇਪਰ ਹੈ ਉਹਦੇ ਚ ਆਏ। ਔਰ ਈਵਨ ਭਾਰਤ ਦੇ ਮੀਡੀਆ ਨੇ ਵੀ ਇਹ ਦੇਖਿਆ ਕਿ ਭਾਈ ਇਹ ਤਾਂ ਉਹ ਹੁਣ ਇਸ ਲੈਵਲ ਤੇ ਤਿਆਰੀ ਕਰ ਰਹੇ ਨੇ ਕਿ ਜਿੱਥੇ ਇਹਨਾਂ ਦੀ ਫੌਜ ਜਾਂ ਦੂਜੀ ਬੈਠੀ ਹੈ ਉਹਨੂੰ ਪਿੱਛੋਂ ਦੀ ਆ ਕੇ ਕਿਵੇਂ ਘੇਰਨਾ ਹੈ। ਔਰ ਇਹਨਾਂ ਦੀ ਆਪਣੀ ਸਟੋਰੀ ਹੈ, ਚਾਈਨਾ preparing for infiltration behind enemy lines amid standoff in Ladakh. Media reports emanating from China indicate that PLA, People's Liberation Army troops, have been holding nighttime high altitude exercises in Tibetan plateau to infiltrate behind the enemy lines. ਇਹਨਾਂ ਨੂੰ ਵਕਤ ਪਿਆ, ਉਹ ਤਾਂ ਹੁਣ ਗੱਲ ਹੀ ਨਹੀਂ ਕਰਦੇ ਕਿ ਵੀ ਉਹ ਅਸੀਂ ਵਾਪਸ ਲੈਣਾ, ਉਹ ਤਾਂ ਕਹਿ ਰਹੇ ਨੇ ਜੀ ਅਸੀਂ हम भारत माता के सपूत बचाव के वो की बार मार तो देखो। पर वो कह रहे हैं कि उन्होंने उस लेवल की जिहड़ी है वो एक्सरसाइज कर ली है और उन्होंने जिहड़ी कैपेबिलिटी दिखाई है वो इवें ही है जिवें कदे जापानियां ने। हुण जदों असीं देखदे हैं जी सिंगापुर नूं उन्होंने किवें लिया जापानियां ने, अंग्रेज़ां दा उत्थे 60-70,000 फौजी बैठा होया, लेकिन ये सोच भी नहीं सी सकदे अंग्रेज़ कि पिछों दी आके जापानियां ने ਜਿਹੜਾ ਰਾਊਟ ਕਦੇ ਪਹਿਲਾਂ ਕਿਸੇ ਨੇ ਨਹੀਂ ਸੀ ਲਿਆ, ਉਹਨਾਂ ਨੇ ਆ ਕੇ ਸਾਰੀ ਘੇਰ ਲਈ ਫੌਜ ਔਰ ਉਹਨਾਂ ਤੋਂ ਸਰੈਂਡਰ ਕਰਾਇਆ। ਉਹਨਾਂ ਚ ਵੱਡੀ ਗਿਣਤੀ ਚ ਦੇਸੀ ਫੌਜੀ ਸੀ ਜਿਨ੍ਹਾਂ ਚੋਂ ਬਾਅਦ ਆਜ਼ਾਦ ਫੌਜ ਸੁਭਾਸ਼ ਚੰਦਰ ਬੋਸ ਜਾਂ ਜਨਰਲ ਮੋਹਨ ਸਿੰਘ ਨੇ ਬਣਾਈ। ਸੋ ਚਾਈਨਾ ਦੀ ਸਟ੍ਰੈਟਜੀ ਜਿਹੜੀ ਹੈ ਜਿੰਨੀ ਕੁ ਉਹਨਾਂ ਦੀ ਜਿਸ ਕਿਸਮ ਦਾ ਮੈਂ ਟਾਈਮ ਨਹੀਂ ਹੈ ਜਿਹੜਾ ਉਹਨਾਂ ਦੇ ਜਿਹੜੀ ਤਿੱਬਤ ਪਲੇਟਿਊ ਦੇ ਵਿੱਚ ਜਿਹੜੀ ਉਹਨਾਂ ਨੇ ਮਿਲਟਰੀ ਐਕਸਰਸਾਈਜ਼ ਕੀਤੀ ਹੈ ਜੰਗੀ ਮਸ਼ਕ, ਉਹ ਤਾਂ ਜਦੋਂ ਮਰਜ਼ੀ ਲੈ ਲੈਣ। ਇਹ ਤਾਂ ਉੱਥੇ ਪਹੁੰਚ ਵੀ ਨਹੀਂ ਰਹੇ, ਤਾਂ ਅਜੇ कश्मीर के एक हिस्से च उपर जाके एक हवाई पट्टी बना रहे ने, राती सड़क बना रहे ने, उहदे ते उतारनगे, इन्हां दा बुरा हाल होएगा। पर किन्ना वड्डा बलंडर लद्दाख दे विच भारती फौज ने कीता है जां इंडियन पॉलिसी मेकर्स ने कीता है। साडे भैन जी अदीला नौरीन, और खुशी दी गल है कि तां आप नामी एक कालम नवीस ने, उन्हां दा बेटा उमर वकार ਹੁਣ ਉਹ ਵੀ ਜਿਹੜਾ ਉਹ ਬਹੁਤ ਚੰਗਾ ਲਿਖਦਾ ਹੈ। ਔਰ ਇਹ ਜਿਹੜਾ ਕਾਲਮ ਜਿਹੜਾ ਅੱਜ ਹੀ ਜਿੱਥੇ ਉਹਨਾਂ ਨੇ ਸਾਨੂੰ ਨਾਲ ਲਿਖਿਆ ਹੈ, ਤੁਹਾਡੀ ਵੀ ਤਾਰੀਫ ਕੀਤੀ ਹੈ, TV 84 ਨੂੰ ਸਰਾਹਿਆ। ਔਰ ਮੈਂ ਸਗੋਂ ਫਿਕਰਮੰਦ ਵੀ ਸੀ ਕਿ ਬੜੀ ਦੇਰ ਤੋਂ ਉਹਨਾਂ ਦੀ ਕੋਈ ਲਿਖਤ ਦੇਖੀ ਨਹੀਂ ਹੈ ਜਾਂ ਮੇਰੀ ਨਜ਼ਰਾਂ ਚੋਂ ਨਹੀਂ ਗੁਜ਼ਰੀ, ਲੇਕਿਨ ਅੱਜ ਜਦੋਂ ਮੈਂ ਦੇਖਿਆ ਤੇ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ। ਅਦੀਲਾ ਨੌਰੀਨ ਜੀ ਔਰ ਉਮਰ ਵਕਾਰ ਜੀ ਦਾ ਇਹ ਕਾਲਮ ਦਾ ਨੇਸ਼ਨ ਅਖਬਾਰ ਦੇ ਵਿੱਚ ਛਪਿਆ, ਦਾ ਲਦਾਖ ਬਲੰਡਰ। ਸੋ ਸਾਰਾ ਤਾਂ ਸ਼ਾਇਦ ਮੈਂ ਨਾ ਡਿਸਕਸ ਕਰ ਸਕਾਂ, ਪਰ ਇਹ ਇਸ ਸਾਰੇ ਨੂੰ ਹਾਈਲਾਈਟ ਕਰਦਾ ਹੈ। ਜਿਵੇਂ ਉਹਨਾਂ ਨੇ ਕਿਹਾ ਕਿ ਐਸ ਦਾ ਡਸਟ ਸੈਟਲਸ ਇਨ ਗਾਲਵਨ ਰਿਵਰ ਵੈਲੀ and Indian media chatter disclosed the loss of tens of square kilometers of area in Ladakh and even Sikkim, there is a need to evaluate the Ladakh blunder being dubbed Kargil 2. ਹੁਣ ਬਹੁਤ ਸਾਰੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਵੇਂ ਕਾਰਗਿਲ ਸੀ 1998-99 ਦੇ ਵਿੱਚ, ਜਦੋਂ ਕਿ ਭਾਰਤ ਦੀ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਾ, ਇੰਟੈਲੀਜੈਂਸ ਫੇਲਿਅਰ ਵੀ ਸੀ, ਕਿਵੇਂ ਪਾਕਿਸਤਾਨ ਨੇ ਉਸ ਹਾਈਐਸਟ ਆਲਟੀਟਿਊਡ ਦੇ ਉੱਤੇ ਆ ਕੇ ਜਿਹੜਾ ਉਹ ਪੇਸ਼ਕਦਮੀ ਕਰਕੇ ਇਹਨਾਂ ਦੀ ਉਸ ਨੂੰ ਜਿਹਨੂੰ ਇਹ ਆਪਣਾ ਕਲੇਮ ਕਰਦੇ ਨੇ ਉੱਥੇ ਉਹਨਾਂ ਨੇ ਪੋਜੀਸ਼ਨਾਂ ਲਈਆਂ ਸੀ। ਵੱਖਰੀ ਗੱਲ ਹੈ ਬਾਅਦ ਚ ਇੰਟਰਨੈਸ਼ਨਲ ਪ੍ਰੈਸ਼ਰ ਦੇ ਥੱਲੇ ਉਹਨਾਂ ਨੂੰ ਰਿਟਰੀਟ ਕਰਨਾ ਪਿਆ। ਪਰ ਇਹ ਵੀ ਜਿਸ ਅੰਦਾਜ਼ ਚ ਚਾਈਨਾ ਨੇ ਜਿਵੇਂ ਕਰੋਲਿੰਗ ਟੈਕਨੀਕ ਦੇ ਨਾਲ ਜਾਂ ਟੈਕਟਿਕ ਦੇ ਨਾਲ ਉਹਨਾਂ ਨੇ ਇਹ ਥਾਂ ਆ ਕੇ ਐਕਵਾਇਰ ਕੀਤੀ ਹੈ, ਇਹਨੂੰ ਕਾਰਗਿਲ 2 ਵੀ ਕਿਹਾ ਜਾ ਰਿਹਾ। ਔਰ ਇਹ ਜਿਹੜਾ ਸਾਰਾ ਗਾਲਵਨ ਰਿਵਰ ਵੈਲੀ ਦੇ ਉਸ ਬੈੱਡ ਦੇ ਵਿੱਚ ਹੀ ਇਹ ਵਾਪਰਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਉੱਤੇ ਇੰਡੋ ਚਾਈਨਾ ਸਟੈਂਡ ਆਫ ਦੀ ਗੱਲ ਕਰਨ ਤੋਂ ਪਹਿਲਾਂ ਜਾਂ ਇਸ ਦੀਆਂ ਸਟ੍ਰੈਟੇਜਿਕ ਇੰਪਲੀਕੇਸ਼ਨਸ ਕੀ ਹੋਣਗੀਆਂ, ਉਹਨਾਂ ਨੇ ਕਿਹਾ ਵੀ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ ਔਰ ਇਹ ਕਿਵੇਂ ਸਾਊਥ ਏਸ਼ੀਆ ਦੇ ਵਿੱਚ ਇੱਕ ਐਂਗਜ਼ਾਇਟੀ, ਇੱਕ ਫਿਕਰਮੰਦੀ ਦਾ ਕਾਰਨ ਬਣਦੀ ਹੈ, ਉਹਦੇ ਬਾਰੇ ਚਰਚਾ ਕਰੀ ਹੈ। ਫਿਰ ਉਹਨਾਂ ਨੇ ਕਿਹਾ ਕਿ ਇੰਡੀਆ ਜਿਹੜਾ ਹੈ ਹੌਸਟਾਈਲ ਹੈ, ਜਿਹੜਾ ਆਪਣੇ ਨੇਬਰਸ ਦੇ ਨਾਲ, ਜਿਵੇਂ ਚਾਈਨਾ ਦੇ ਨਾਲ ਵੀ ਬਾਰਡਰ ਕਨਫਲਿਕਟ, ਨੇਪਾਲ ਦੇ ਨਾਲ ਵੀ, ਔਰ ਇਹ ਜਿਹੜਾ ਨੇਪਾਲ ਨਾਲ ਵੀ ਜਦੋਂ ਉਹਨਾਂ ਦਾ ਇਹ ਹੁਣ ਫੱਡਾ ਪਿਆ ਤੇ that has exposed India's hegemonic designs. India has a historical and consistent record of bad behavior and creating border dispute with all its neighbors. ਕਿ ਵੀ ਇਹਦਾ ਇਤਿਹਾਸਕ ਤੌਰ ਤੇ ਇਹ ਆਪਣੇ ਗੁਆਂਢੀਆਂ ਨਾਲ ਇਸ ਕਿਸਮ ਦਾ ਰਿਹਾ। ਔਰ ਉਹਨਾਂ ਨੇ ਬੜੇ ਵੇਰਵੇ ਨਾਲ since 1948 ਜਦੋਂ ਕਿ 48 ਦੇ ਵਿੱਚ ਜਿਸ ਦਿਨ
ਕਾਇਦੇ ਆਜ਼ਮ ਦੀ ਜਿਹੜੀ ਹੈ ਉਹ ਡੈਥ ਹੁੰਦੀ ਹੈ, ਉਦੋਂ ਹੀ ਭਾਰਤੀ ਫੌਜ ਨੇ ਜਿਹੜੀ ਆਜ਼ਾਦ ਰਿਆਸਤ ਸੀ ਹੈਦਰਾਬਾਦ ਉਸ ਨੂੰ ਐਨੈਕਸ ਕਰ ਲਿਆ ਸੀ। ਸੋ ਉਹਨਾਂ ਨੇ ਇਹ ਸਾਰੇ ਹੀ हैदराबाद, दक्कन, सिक्किम, गोवा 1960-61 पीरियड, जूनागढ़, ਇਹ ਸਾਰਿਆਂ ਨੂੰ ਕਿਵੇਂ ਉਹਨਾਂ ਨੇ ਐਬਜ਼ੌਰਬ ਕੀਤਾ, ਆਪਣੇ ਚ ਜਜ਼ਬ ਕੀਤਾ। It illegally occupies part of Jammu and Kashmir and Nagaland. It has fought wars with Pakistan and China, and military intervened in Sri Lanka and Maldives. India has also stationed permanent forces in Bhutan and has water disputes with Bangladesh, Nepal and Pakistan. ਸੋ ਇਹਨਾਂ ਨੇ ਸਾਰਾ ਸਿਨੈਰੀਓ ਖਿੱਚ ਦਿੱਤਾ ਹੈ ਕਿ ਕੋਈ ਨੇਬਰਿੰਗ ਦੇਸ਼ ਨਹੀਂ ਹੈ। ਹੁਣ ਮਾਲਦੀਵਜ਼ ਜਿਹੜਾ OIC ਦੀ ਮੀਟਿੰਗ ਦੇ ਵੇਲੇ ਭਾਰਤ ਦਾ ਵੱਡਾ ਵਕੀਲ ਬਣਿਆ ਹੋਇਆ ਸੀ, ਐਕਚੁਅਲੀ ਮਾਲਦੀਵਜ਼ ਇਹਨਾਂ ਨੇ ਰਾਜ ਪਲਟਾ ਕਰਵਾ ਕੇ, ਜਿਵੇਂ ਬੰਗਲਾਦੇਸ਼ 'ਚ ਸ਼ੇਖ ਹਸੀਨਾ ਨੂੰ ਲਿਆਂਦਾ, ਇਵੇਂ ਮਾਲਦੀਵਜ਼ ਇਹਨਾਂ ਨੇ ਆਪਣਾ ਡਮੀ ਪ੍ਰੈਜ਼ੀਡੈਂਟ ਲਿਆਂਦਾ ਹੋਇਆ, ਕਿਉਂਕਿ ਮਾਲਦੀਵਜ਼ ਵੀ ਜਿਹੜਾ ਉਹ ਚਾਈਨਾ ਦੀ ਉਸ ਸ਼ੈਲਟਰ ਦੇ ਵਿੱਚ ਚਲਾ ਗਿਆ ਸੀ। ਇਸੇ ਤਰ੍ਹਾਂ ਜੋ ਕੁਛ ਇਹਨਾਂ ਨੇ ਨਾਗਾਲੈਂਡ 'ਚ ਕੀਤਾ ਹੈ, ਜੰਮੂ ਕਸ਼ਮੀਰ ਚ ਔਰ ਨਾਲ ਲੱਗਦੇ ਜਿਹੜਾ ਹੋਰ ਸਿੱਕਮ, ਗੋਆ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ। It is interesting to find out that the current tensions between India and China comes in the heels of Indo-Nepal border dispute after the Indian government inaugurated a link road to connect India with Kailash Mansarovar of China via Lipu Lake region, a Nepali territory. Various youth organizations in Kathmandu staged protests to mount pressure on their government to take necessary steps to make India return the territory. The Nepalese government and netizens started objecting to Indian infringement on their territory. The internet was abuzz with trends like hands off Nepal and hashtag India go back. ਇਹ ਅਸੀਂ ਡਿਸਕਸ ਕਰਦੇ ਰਹੇ ਕਿ ਕਿਵੇਂ ਇਹਨਾਂ ਨੇ ਨੇਪਾਲ ਦੇ ਉਸ ਲਿਪੂ ਲੇਕ ਔਰ ਦੂਸਰੇ ਜਿਹੜਾ ਕੈਲਾਸ਼ ਮਾਨਸਰੋਵਰ ਨੂੰ ਜਾਂਦੀ ਸੜਕ ਬਣਾਉਣ ਦੇ ਨਾਂ ਥੱਲੇ ਇਹ ਲਿਪੂ ਲੇਕ, ਕਾਲਾ ਪਾਣੀ, ਇਹ ਆਪਣੇ ਨਕਸ਼ੇ 'ਚ ਜਜ਼ਬ ਕੀਤਾ ਹੈ। ਔਰ ਕਿਵੇਂ ਨੇਪਾਲ 'ਚ ਯੂਥ ਖਲੋਤਾ, ਪ੍ਰੋਟੈਸਟ ਹੋਏ ਔਰ ਹੈਸ਼ਟੈਗ ਜਿਵੇਂ ਉਹਨਾਂ ਨੇ ਕਹੇ ਨੇ ਉਹ ਚੱਲੇ। ਫਿਰ ਉਹਨਾਂ ਕਿਹਾ ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਾਸ ਕੁਇਕ in responding and claiming that the road follows an existing route over which pilgrims travel to perform yatra in Kailash Mansarovar in China, and thus it was an Indian territory. The latest is that Nepalese parliament has already tabled a motion to include the disputed territory into official Nepalese maps. ਤੇ ਉਹਨਾਂ ਨੇ ਕਿਹਾ ਜੀ ਇੰਡੀਆ ਨੇ ਇਹ ਕਲੇਮ ਕੀਤਾ, ਦੇਖੋ ਜੀ ਅਸੀਂ ਤਾਂ ਸਦੀਆਂ ਤੋਂ ਮੁੱਦਤੋਂ ਸੇ सतयुग के जमाने से जब ये मानसरोवर प्रकट हुआ था यही रास्ते से हम जाते थे, ये तो हमारी जगह। और ਨਾਲ ਦੀ ਨਾਲ ਨੇਪਾਲ ਨੇ, ਹਾਲਾਂਕਿ ਕੱਲ ਡਿਸਕਸ ਕੀਤਾ ਸੀ ਕਿ ਪਹਿਲਾਂ ਉਹਨਾਂ ਕੋਲ 2/3 ਮੈਜੋਰਟੀ ਨਹੀਂ ਸੀ ਜਿਹੜੀ ਹੈ ਉਹਨਾਂ ਦੀ ਆਮ ਕੋਰਟਸ ਜਿਹੜੀ ਹੈ ਔਰ ਉਹਦੇ ਚ ਵੀ ਨਕਸ਼ਾ ਦਿਖਾਣਾ ਹੁੰਦਾ। ਲੇਕਿਨ ਹੁਣ ਜਿਹੜੀ ਮਦੇਸੀ ਤਨਜ਼ੀਮਾਂ ਨੇ ਜਿਨ੍ਹਾਂ ਦੇ 35 ਦੇ ਕਰੀਬ MP ਨੇ, ਉਹਨਾਂ ਨੇ ਵੀ ਸਪੋਰਟ ਕਰਨਾ ਮੰਨ ਲਿਆ ਔਰ ਆਲਰੇਡੀ ਉਹਨਾਂ ਨੇ ਜਿਹੜਾ ਆਉਣ ਵਾਲੇ ਦਿਨਾਂ 'ਚ ਦਾ ਸੈਸ਼ਨ ਹੁਣ ਇੰਡੀਆ ਕਹਿੰਦਾ ਜੀ ਡਿਪਲੋਮੈਟਿਕ ਟਾਕ, ਫਸਟ ਸੈਕਟਰੀ ਟਾਕ। ਸੋ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਸ ਸਾਰੇ 'ਚ ਇਹ ਹੋਇਆ ਕਿ ਬਈ ਇੰਡੀਆ ਹੈਜ਼ ਵਾਇਓਲੇਟਡ ਨੰਬਰ ਆਫ ਟ੍ਰੀਟੀਜ਼ ਵਿਦ ਇਟਸ ਨੇਬਰਸ ਐਂਡ ਹੈਜ਼ ਆਲਵੇਜ਼ deflected attention away from the opposing point of view through jugglery and Chanakyan tactics. The recent absurd policy of including Gilgit-Baltistan and Azad Kashmir in weather bulletins is a case in point. The Indian attempt to nibble Nepalese territory may have far-reaching consequences for Indo-Nepal bilateral relations as well as Indian diplomatic credibility in South Asia as a peaceful neighbor. So already that has gone to the dogs कि भी ये किन्ने trustworthy ने। पर जिਵੇਂ ਇਹਨਾਂ ਨੇ ਗਿਲਗਿਤ ਬਾਲਸਤਾਨ ਦਾ ਵੈਦਰ ਦੱਸਣਾ ਸ਼ੁਰੂ ਕੀਤਾ, ਆਜ਼ਾਦ ਕਸ਼ਮੀਰ ਦਾ, ਔਰ ਇਹ ਸਾਰੇ ਜਿਹੜਾ ਮਦਾਰਪੁਣਾ ਇਹਨਾਂ ਦਾ ਔਰ ਜਿਹੜੇ ਚਾਣਕਿਆ ਦੀ ਸਾਰੀ ਉਹ ਡਰਾਮੇਬਾਜ਼ੀ ਹੈ ਉਹਨੂੰ ਇੰਪਲੀਮੈਂਟ ਕਰ ਰਹੇ ਨੇ। ਹੁਣ ਟੁਵਰਡਸ ਕਲੋਜ਼ਿੰਗ ਉਹਨਾਂ ਨੇ ਕਿਹਾ ਦਾ Indo-China conflict has a history. Since early 60s, China badly thrashed India in 1962 in both the northeastern and northwestern line of actual control. The Indo-China border doesn't exist. It's the longest undemarcated border, 3,500 kilometers in the world, as reported by Indian media. Chinese troops, 5,000 to 7,000,
have crossed the LAC in Indian occupied Ladakh. So ਇਹਨਾਂ ਨੇ ਬੈਕਗ੍ਰਾਉਂਡ ਦਿੱਤੀ ਹੈ ਕਿ 1962 ਚ ਵੀ ਚੀਨ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟਿਆ ਸੀ ਔਰ 3500 ਕਿਲੋਮੀਟਰ ਦਾ ਬਾਰਡਰ ਲੱਗਦਾ ਜਿਹੜਾ ਡਿਮਾਰਕੇਟ ਨਹੀਂ ਹੈ, ਉਹਦੀ ਨਿਸ਼ਾਨਦੇਹੀ ਨਹੀਂ ਹੋਈ ਔਰ ਇੰਡੀਆ ਦੇ ਆਪਣੇ ਕਹਿਣ ਮੁਤਾਬਕ ਉਹਨਾਂ ਦੇ ਮੀਡੀਆ ਦੇ 5000 ਤੋਂ 7000 ਜਿਹੜੇ ਚਾਈਨੀਜ਼ ਸੋਲਜਰਸ ਨੇ ਉਹ ਲਾਈਨ ਆਫ ਐਕਚੁਅਲ ਕੰਟਰੋਲ ਕ੍ਰਾਸ ਕਰਕੇ ਭਾਰਤੀ ਕਬਜ਼ੇ ਵਾਲੇ ਲਦਾਖ 'ਚ ਉਹਨਾਂ ਨੇ ਡੇਰੇ ਜਮਾਏ ਹੋਏ ਨੇ। Indian military and political leadership is very quiet and looks to have been paralyzed. Indian defense analysts like Ajay Shukla, Brahm Chalani and Parveen Sani are criticizing Indian leadership for the loss of face. While India was boasting about attacking Gilgit-Baltistan and Azad Kashmir, it got a slap on the face from the Chinese dragon. Every another dragon sign hai. ਈਅਰ ਆਫ ਦਾ ਡਰੈਗਨ ਵੀ ਮਨਾਉਂਦੇ ਨੇ ਵੀ ਚਾਈਨੀਜ਼ ਡਰੈਗਨ ਨੇ ਐਸਾ ਭਾਰਤ ਮਾਤਾ ਦੇ ਮੂੰਹ ਤੇ ਚਪੇੜ ਮਾਰੀ ਹੈ ਕਿ ਜਿਹੜੇ ਵੱਡੇ ਵੱਡੇ ਇਹਨਾਂ ਦੇ ਹੌਕ ਸੀ ਚਾਈਨਾ ਪਾਲਿਸੀ ਦੇ ਅਜੇ ਸ਼ੁਕਲਾ, ਬ੍ਰਹਮ ਚਲਾਨੀ ਔਰ ਪ੍ਰਵੀਨ ਸਾਨੀ, ਉਹ ਵੀ ਇੰਡੀਅਨ ਲੀਡਰਸ਼ਿਪ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਤਾਂ ਗਿੱਲ ਹੀ ਗਾੜ ਦਿੱਤੀ, ਤੁਸੀਂ ਬੇੜਾ ਗਰਕ ਕਰਤਾ, ਸਾਡੀ ਜਿਹੜੀ ਇੱਜ਼ਤ ਹੈ ਉਹ ਮਿੱਟੀ 'ਚ ਮਿਲਾ ਦਿੱਤੀ। Indian media is doing a cover up and telling the public that some Indian troops were briefly detained by Chinese army. They must know that Abhinandan was also briefly detained by Pakistan and was released. Can Indian troops becoming POW, prisoners of war for 48 hours, be said to have been briefly detained? ਕਿ ਵੀ ਚੀਨ ਨੇ ਜਦੋਂ ਅੱਗੇ ਵਧਿਆ ਇਹ ਤਾਂ ਸਾਰੇ ਚੁੱਕ ਲਿਆ ਉਹਨਾਂ ਨੇ 48 ਘੰਟੇ ਰੱਖੇ, ਉਹ ਕਹਿੰਦੇ ਨਹੀਂ ਬਰੀਫਲੀ ਡਿਟੇਨਡ, ਉਹਨਾਂ ਨੇ ਕਿਹਾ ਜੀ ਅਭਿਨੰਦਨ ਡਿਟੇਨ ਸੀ, ਬਰੀਫਲੀ ਪ੍ਰਿਜ਼ਨਰ ਆਫ ਵਾਰ ਸੀ। ਸੋ ਇਹ ਮੰਨੋ ਕਿ ਵੀ ਤੁਹਾਡੇ ਜੁੱਤੀਆਂ ਪਈਆਂ ਨੇ ਔਰ ਖੜਕਾ ਕੇ ਪਈਆਂ ਨੇ, ਉਹਨਾਂ ਨੇ ਜਿਹੜੇ ਲੈ ਪ੍ਰਿਜ਼ਨਰ ਆਫ ਵਾਰ ਉਹ ਛੱਡ ਦਿੱਤੇ। ਐਜ਼ ਪ੍ਰਵੀਨ ਸਾਨੀ ਪੁੱਟਸ ਇਟ, India is neither prepared for current standoff nor ready to address the 6 dimensions of war that Chinese doctrine suggests. ਉਹਨਾਂ ਨੇ ਪ੍ਰਵੀਨ ਸਾਨੀ ਨੂੰ ਕੋਟ ਕੀਤਾ ਵੀ ਉਹਨਾਂ ਨੇ 6 ਨੁਕਰੀ ਜਿਹੜੀ ਚਾਈਨੀਜ਼ ਡਾਕਟਰੀਨ ਹੈ ਨਾ ਹੀ ਇਹਦੀ ਇਹਨਾਂ ਨੂੰ ਸਮਝ ਹੈ, ਨਾ ਹੀ ਇਹ ਸਟੈਂਡ ਆਫ ਚੀਨ ਦੇ ਨਾਲ ਉੱਤੇ ਕਰ ਸਕਦੇ ਨੇ। Indians only see a linear battlefield, whereas the Chinese war doctrine has 6 dimensions, 3 in physical domain, that is land, air and sea. ਤਿੰਨੋਂ ਜਿਵੇਂ ਹੁੰਦਾ ਹੀ ਨੇ ਤਿੰਨ, ਲੇਕਿਨ ਜਿਹੜੇ ਤਿੰਨ ਉਹਨਾਂ ਦੇ ਹੋਰ ਵੀ ਉਸ ਡਾਕਟਰੀਨ ਦਾ ਹਿੱਸਾ ਨੇ ਉਹ ਨੇ ਸਾਈਬਰ, ਸਪੇਸ ਐਂਡ ਇਲੈਕਟ੍ਰੋਮੈਗਨੈਟਿਕ ਸਪੈਕਟਰਮ। ਇਹਦੇ ਵਿੱਚ ਚਾਈਨਾ ਦਾ ਹੁਣ ਉਹਨਾਂ ਦੀ ਜਿਹੜੀ ਉਹ G5 ਤੇ ਹੁਆਵੇ ਕੰਪਨੀ ਹੈ, ਈਵਨ UAE ਦਾ ਕੱਲ ਮੈਂ ਕਿਤੇ ਦੇਖ ਰਿਹਾ ਸੀ ਕਿ ਅਮਰੀਕਾ ਨੂੰ ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਚਾਈਨਾ ਦੇ ਨਾਲ ਕੰਟੈਕਟ ਸਾਈਨ ਕੀਤਾ ਹੋਇਆ ਕਿ ਸਾਡੇ ਸਾਰੇ ਸਟੇਟ ਦਾ ਜਿੰਨਾ ਵੀ ਆਪਰੇਟਰਸ ਹੈ ਉਹਨਾਂ ਦੀ ਹਵਾਈ ਕੰਪਨੀ ਰਨ ਕਰੇਗੀ ਚਾਈਨਾ ਦੀ। ਜਦੋਂ ਅਮਰੀਕਾ ਕਹਿੰਦਾ ਜਿਹੜਾ ਇਹਨਾਂ ਨਾਲ ਹਵਾਈ ਨਾਲ ਡੀਲ ਕਰੇਗਾ ਉਹਨੂੰ ਬੈਨ ਕਰ ਦਿਆਂਗੇ। ਹੁਣ ਜਿਵੇਂ ਉਹਨਾਂ ਦੇ ਕੋਲ ਔਰ ਇਸ ਵੇਲੇ ਭਾਰਤ ਦਾ ਸਾਰਾ ਇਨਫਰਾਸਟ੍ਰਕਚਰ ਵੀ ਜਿਹੜਾ ਹੈ ਉਹ ਬਹੁਤ ਸਾਰਾ ਉਹ ਚਾਈਨੀਜ਼ ਦੇ ਹੀ ਉਹ ਸਾਰੇ ਤੇ ਡਿਪੈਂਡ ਕਰਦਾ। ਸੋ ਉਹਨਾਂ ਨੇ ਕਿਹਾ ਵੀ ਭਾਰਤ ਤਾਂ ਹੀ ਗਿਣ ਰਿਹਾ ਜੀ ਫੌਜੀ ਆਮੋ ਸਾਹਮਣੇ ਆਣਗੇ, ਸਾਡੇ 6 ਫੁੱਟੇ ਨੇ, ਉਹ 4.5 ਫੁੱਟੇ ਨੇ, 5 ਫੁੱਟੇ, ਅਸੀਂ ਇਹ ਨਹੀਂ ਹੈ ਕਿ ਚਾਈਨਾ ਨੇ ਜਿਸ ਕਿਸਮ ਦਾ ਸਾਰਾ ਦੇਖਿਆ ਚਾਈਨਾ ਵਾਰੀਅਰ, ਉਹਨਾਂ ਨੇ ਕੋਰੀਆ ਵਾਰ ਚ ਬਾਕੀਆਂ ਨੂੰ ਡਿਫੀਟ ਦਿੱਤਾ। ਠੀਕ ਹੈ, ਵਿਤਨਾਮ ਦੇ ਅਗੇਂਸਟ ਲੜਾਈ ਵੇਲੇ ਚਾਈਨਾ ਲੂਜ਼ਰ ਸੀ, ਉਹਨਾਂ ਨੇ ਇੱਕਦਮ ਰਿਟਰੀਟ ਵੀ ਕਰ ਲਿਆ ਸੀ, ਪਰ ਭਾਰਤ ਬਾਰੇ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਔਰ ਹੁਣ ਜਿਸ ਲੈਵਲ ਦੇ ਉੱਤੇ ਚਾਈਨਾ ਹੈ 62 ਦੇ ਵਿੱਚ, ਜੇ ਉਦੋਂ ਅਜੇ ਚਾਈਨਾ ਜਿਹੜਾ ਆਊਟ ਆਫ ਫਾਰਮ ਸੀ, ਜੇ ਉਦੋਂ ਇਹਨਾਂ ਨੇ ਇੰਨਾ ਕੁੱਟਿਆ ਇਹਨਾਂ ਨੂੰ, ਹੁਣ ਤਾਂ 60 ਸਾਲ ਦੇ ਵਿੱਚ ਚਾਈਨਾ ਕਿਸ ਲੈਵਲ ਤੇ ਚਲਾ ਗਿਆ ਹੈ। 5 ਗੁਣਾ ਵੱਡੀ ਉਹਨਾਂ ਦੀ ਇਕਨੋਮੀ ਹੈ। ਅਮਰੀਕਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੇ ਅਮਰੀਕਾ ਨੂੰ ਚੈਲੰਜ ਕੀਤਾ ਹੋਇਆ ਤੇ ਭਾਰਤ ਦੇ ਸਮਝਦਾ ਸੀ ਕਿ ਜੀ ਅਸੀਂ ਭਾਰਤ ਮਾਤਾ ਦੇ ਸਪੁੱਤਰ ਤੇ ਉੱਥੇ ਜਿਹੜੇ 2-4 ਉਹਨਾਂ ਨੇ ਮੀਡੀਆ 'ਚ ਬਿਠਾਏ ਹੋਏ ਨੇ ਆਪਣੇ ਉਸ ਕਿਸਮ ਦੇ ਜਿਹੜੇ ਸਪੋਕਨ ਵਾਰੀਅਰ ਨੇ, ਉਹ ਬੰਦੇ ਵੀ ਤੇ ਜਨਾਨੀਆਂ ਵੀ, ਜਿਵੇਂ ਉਹ 3.5 ਫੁੱਟੀਆਂ ਜਿਹੜੀਆਂ ਉਹਨਾਂ ਦੀਆਂ ਐਂਕਰਾਂ 6-6 ਫੁੱਟ ਉਛਲਦੀਆਂ ਸੀ, ਹੁਣ ਉਛਲ ਨਹੀਂ ਰਹੀਆਂ। ਹੁਣ ਤਾਂ ਉਹ ਚੁੱਪ ਕਰਕੇ ਜਿਹੜੀਆਂ ਨੇ ਉਹ ਮੋਦੀ ਤਾਂ ਕਰ ਰਹੇ ਨੇ ਕਿ ਜੀ ਮੋਦੀ ਜਿੱਤੇਗਾ। ਮੋਦੀ ਵੀ ਕਹਿ ਰਿਹਾ ਹੈ ਜੀ ਅਸੀਂ ਵਾਪਸ ਇਕਨੋਮੀ ਲਿਆਵਾਂਗੇ, ਔਰ ਜਿਹੜੀ ਈਵਨ ਜਿਹੜਾ ਇਹਨਾਂ ਦਾ ਇਕਨੋਮਿਕਲ ਐਵੈਲੂਏਸ਼ਨ ਕਰਦਾ ਉਹਨੂੰ ਸ਼ਾਇਦ ਮੂਡੀ ਕਹਿੰਦੇ ਨੇ, ਉਹਨਾਂ ਨੇ ਇੱਕ ਦਰਜਾ ਹੋਰ ਥੱਲੇ ਸੁੱਟ ਕੇ ਇੰਡੀਆ ਨੂੰ ਕੂੜ ਕਬਾੜ ਇਕਨੋਮੀ ਦੇ ਬਰਾਬਰ ਲੈ ਆਂਦਾ। ਲੋਕ ਤੋਂ ਕੱਢ ਰਹੇ ਨੇ। ਔਰ ਇਹ ਜਿਹੜਾ ਹੈ ਤੁਸੀਂ ਇਹਨੂੰ ਦੇਖੋ ਕਿ ਵੀ ਹਾਲ ਇਹਨਾਂ ਦਾ ਇਹ ਹੈ, ਜਿਵੇਂ ਉਹ ਕਹਿੰਦੇ ਨੇ ਵੀ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਵੀ ਪੱਲੇ ਤੁਹਾਡੇ ਕੁਛ ਹੈ ਨਹੀਂ। ਵੰਗਾਰ ਤੁਸੀਂ ਚੀਨ ਨੂੰ ਰਹੇ ਹੋ, ਟੂ ਡਾਕਟਰੀਨ ਵਾਰ ਚੀਨ ਪਾਕਿਸਤਾਨ ਦੇ ਨਾਲ, ਨੇਪਾਲ ਵੀ ਖੜਾ ਹੋ ਗਿਆ, ਲਾਡੋ ਇਹਨਾਂ ਦੇ ਨਾਲ। ਤੁਸੀਂ ਤਾਂ
ਕੱਲਾ ਪਾਕਿਸਤਾਨ ਹੀ ਇਹਨਾਂ ਦੇ ਲਈ ਕਾਫੀ ਹੈ। ਔਰ ਉਹ ਜਿਹੜਾ ਇਹਨਾਂ ਦਾ ਅਭਿਨੰਦਨ ਐਪੀਸੋਡ ਹੈ ਉਹ ਦੱਸਣ ਲਈ ਕਾਫੀ ਹੈ ਕਿ ਵੀ ਤੁਹਾਡੀ 에ਅਰ ਫੋਰਸ ਦਾ ਕੀ ਲੈਵਲ ਹੈ। ਉਹ ਤਾਂ ਡੌਗ ਫਾਈਟ ਸੀ ਆਫ ਫਿਊ ਸੈਕਿੰਡਸ। ਸੋ ਇਹ ਸਾਰੇ ਚ ਉਹਨਾਂ ਨੇ ਬਿਲਕੁਲ ਉਹਨੂੰ ਠੀਕ ਸਮ ਅਪ ਕੀਤਾ ਔਰ ਉਹਨਾਂ ਦਾ ਆਪਣਾ ਹੀ ਜਿਹੜਾ ਐਕਸਪਰਟ ਹੈ ਇਸ ਪ੍ਰਵੀਨ ਸਾਹਨੀ, ਉਹੀ ਕਹਿ ਰਿਹਾ ਕਿ ਇਸ ਸਾਰੇ ਦੇ ਵਿੱਚ ਜਿਹੜਾ ਹੈ already 80% of hardware and software deployed in Indian private and state-run institutions are of Chinese origin, and the Chinese ability to disrupt Indian civil aviation, power grids, major industries, and even some of the military installations like Indian Air Force air bases is something India cannot respond in short term or mid term. कि आ सारा ही उन्हों का network जेड़ा उत्थे उन्हों दे पुर्जे लगे हुए ने और operationally Chinese bridges heads across the LAC have the following implication. Chinese bridge heads across the LAC have the following implication. Chinese strategic advantage in Galwan Valley and Pangong Lake sectors give them a capability to advance into Shock River Valley and in turn cut off forces to Daulat Beg Oldie DBO and occupied Siachen. This position also provides a unique opportunity to Pakistan and China for a classic pincer move to trap any concentration of Indian forces in the triangle of LAC formed by Gilgit-Baltistan, Aksai Chin and Indian occupied Ladakh. और मैनू ये हुण याद भी आ रहा कि 1965 ਦੀ ਵਾਰ ਵੇਲੇ ਵੀ ਜਦੋਂ ਕਿ ਚਾਈਨਾ ਨੇ ਘੇਰ ਲਿਆ ਸੀ ਇਹਨਾਂ ਨੂੰ ਇਸੇ ਸੈਕਟਰ ਦੇ ਵਿੱਚ, ਇਹਨਾਂ ਦੀ ਪੂਰੀ ਬ੍ਰਿਗੇਡ ਫਸ ਗਈ ਸੀ ਜਿਹੜੀ ਪਾਕਿਸਤਾਨ ਨੂੰ ਰਿਕੁਐਸਟ ਕਰਕੇ ਅਮਰੀਕਾ ਰਾਹੀਂ, ਕਿਉਂਕਿ ਅਯੂਬ ਖਾਨ ਅਮਰੀਕਾ ਦੇ ਇਨਫਲੂਐਂਸ ਵੀ ਸੀ, ਉਹ ਭਾਰਤ ਪਹੁੰਚਾਈ ਗਈ ਸੀ, ਅਦਰਵਾਈਜ਼ ਉਹ ਵੀ ਸਾਰੇ ਪ੍ਰਿਜ਼ਨਰ ਆਫ ਵਾਰ ਹੋਣੇ ਸੀ। ਤੇ ਇਹਨਾਂ ਨੇ ਜਿਹੜਾ ਉਸ ਸੀਨੇਰੀਓ ਸਾਰਾ ਬਿਆਨ ਕੀਤਾ ਕਿ ਉਹਦੇ ਕੋਲ ਕੀ ਸਟ੍ਰੈਟੇਜਿਕ ਜਿਹੜੀ ਹੈ ਉਹ ਐਡਵਾਂਟੇਜ ਹੈ। Although India has moved armor and artillery into Shock Valley to prevent any further advance by Chinese forces to satisfy public consumption, there is no major infrastructure available to these forces in the snowy desert of Ladakh. Nearest logistic base is 24 hours away from the front line. ਕਿ ਤੁਸੀਂ ਫੌਜ ਉਤਾਰ ਦਿਓ, ਜੇ ਉਹਨੂੰ ਬੈਕ ਨਹੀਂ ਹੈ, ਉਹਨੂੰ ਫੀਡ ਨਹੀਂ ਕਰ ਸਕਦੇ ਤੁਸੀਂ, ਉਹ ਤੁਹਾਡਾ 24 ਘੰਟੇ ਦੂਰ ਹੈ ਤੇ ਉਹ ਸਾਰੇ ਤੁਸੀਂ ਜਿਹੜੇ ਆ ਪ੍ਰਿਜ਼ਨਰ ਆਫ ਵਾਰ ਹੀ ਹੋਣਗੇ ਉਹਨਾਂ ਨੇ। ਔਰ the Indian army is demoralized and there is growing call for Raksha Mantri Rajnath Singh, Ajit Doval, Army Chief Commander Northern Command and Commander 14th Corps to step down as they not only slept on the Chinese incursions but also failed to appreciate Chinese intent and prepare a contingency plan. उन्होंने कहा ये मांग उठ रही है कि भाई ये डिफेंस मिनिस्टर भी रिजाइन करे, अजीत डोवल ਜਿਹੜਾ ਪਿਓ ਹੈ ਇਹਨਾਂ ਸਾਰਿਆਂ ਦਾ ਉਹ ਵੀ ਰਿਜ਼ਾਈਨ ਕਰੇ, ਆਰਮੀ ਚੀਫ ਨਾਰਦਰਨ ਕਮਾਂਡ ਵੀ ਕਰੇ। ਔਰ ਕਿਉਂਕਿ ਚਾਈਨਾ ਨੇ ਜਿਵੇਂ ਇਹ ਕਾਰਗਿਲ 2 ਕੀਤਾ, ਇਹ ਸੁੱਤੇ ਰਹੇ ਔਰ ਇਹਦੀ ਇਹਨਾਂ ਨੂੰ ਜਿਹੜੀ ਹੈ ਉਹ ਜ਼ਿੰਮੇਵਾਰੀ ਚੁੱਕਣੀ ਬਣਦੀ ਹੈ। ਰਾਹ ਹੈ ਸਫਰਡ ਰਿਵਰਸਿਸ। ਉਹਨਾਂ ਨੇ ਕਿਹਾ ਆਲਰੇਡੀ ਰਾਹ ਜਿਹਨੂੰ ਇਹ ਹੈਡ ਕਰਦਾ ਰਿਹਾ ਅਜੀਤ ਡੋਵਲ ਹੈ, ਉਹਨਾਂ ਨੇ ਅਫਗਾਨਿਸਤਾਨ, श्रीलंका, नेपाल, पर ਇਹ ਜਿਹੜੀ ਸਟ੍ਰੈਟੇਜਿਕ ਸਰਪ੍ਰਾਈਜ਼ ਦਿੱਤਾ ਹੈ ਚੀਨ ਨੇ, ਇਹ ਸਭ ਤੋਂ ਵੱਡੀ ਰਾਹ ਦੀ ਫੇਲਿਅਰ ਹੈ ਔਰ ਇਹ ਰੀਅਲਿਸਟਿਕ ਥ੍ਰੈਟ ਹੈ ਜਿਹੜੀ ਮੋਦੀ ਔਰ ਇਹਨਾਂ ਸਾਰਿਆਂ ਨੂੰ ਧੂ ਕੇ ਜ਼ਮੀਨ ਦੇ ਉੱਤੇ ਸੁੱਟ ਦਿੰਦੀ ਹੈ, ਕਿਉਂਕਿ ਡੋਵਲ ਰਾਹ ਨੂੰ ਡਾਇਰੈਕਟਲੀ ਕੰਟਰੋਲ ਕਰਦਾ ਹੈ। ਇਸ ਲਈ ਜਿਹੜਾ ਲਦਾਖ ਬਲੰਡਰ ਹੈ ਇਹਦੇ ਲਈ ਉਹ ਸਿੱਧਾ ਜਵਾਬਦੇਹ ਹੈ। ਔਰ ਚਾਈਨਾ ਨੇ ਐਸੀਆਂ ਐਡਵਾਂਸਿਸ ਕਿਉਂ ਕੀਤੀਆਂ, ਇਹਦੀ ਇੰਟੈਂਟ ਕੀ ਹੈ? ਉਹਨਾਂ ਨੇ ਕਿਹਾ ਕਿ ਵੀ ਇਹ $1 ਮਿਲੀਅਨ ਕੁਐਸਚਨ ਹੈ। उन्होंने कहा कि भी इहदे 2-3 रीजन दे के उन्होंने आर्टिकल खत्म किया है। उन्होंने कहा कि भी उन्होंने एक ये है कि इंडिया ने जिहड़ी कायद US, आस्ट्रेलिया, जापान, इंडिया वो जिहड़ी क्वार्टर इन्हां चारां नूं ज्वाइन करन दी लाइन इंडो पैसिफिक अलायंस के वो US दा हथ ठोका बनेगा साउथ एशिया, वो चाइना ने समझा कि भाई पहला इन्हां तिन्नां नाल डील बाद च करांगे, पहला तो ये जिहड़ा हथ ठोका जिहदे नाल सरहद भी लगती है, लैंडलॉक्ड बॉर्डर भी है, समुद्र तो बाकियों के नाल भी पहला तो इनू सबक सिखाइए। सैकेंडली जिहड़ा मोदी ने आर्टिकल 35 और 370 एब्रोगेट किया है, उन्हें चाइना के अंदर एक शक भी पैदा किया कि भी अक्साई चिन जिहड़ा ऑलरेडी चाइना ने बाढ़ दे विच लिया होया है,
ਵੀ ਇਹਦੇ ਬਾਰੇ ਵੀ ਇਹਨਾਂ ਦੀ ਬਦਨੀਤੀ, ਕਿਉਂਕਿ ਬਾਰ-ਬਾਰ ਉਹ ਬਿਆਨਬਾਜ਼ੀਆਂ ਕਰ ਰਹੇ ਸੀ ਜੀ, ਹਵਾਲੇ ਕਰੋ ਪਾਕਿਸਤਾਨ ਨੂੰ, ਕਹਿ ਰਹੇ ਸੀ ਆਜ਼ਾਦ ਕਸ਼ਮੀਰ। ਫਿਰ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਨੇ ਹੁਣ ਕਿਉਂਕਿ ਆਜ਼ਾਦ ਕਸ਼ਮੀਰ ਔਰ ਗਿਲਗਿਤ ਬਾਲਟਿਸਤਾਨ ਨੂੰ ਥ੍ਰੈਟ ਕੀਤਾ ਹੈ, ਇਹਦੇ ਨਾਲ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਔਰ ਚੀਨ ਦੇ ਬਾਕੀ ਜਿਹੜੀਆਂ ਇਨਵੈਸਟਮੈਂਟ ਜਾਂ ਵਾਈਟਲ ਇੰਟਰਸਟ ਨੇ ਪਾਕਿਸਤਾਨ 'ਚ, ਉਹ ਵੀ ਪ੍ਰਭਾਵਿਤ ਹੋਣ ਦਾ ਡਰ ਸੀ। ਔਰ ਚੌਥਾ, ਉਹਨਾਂ ਨੇ ਜਿਹੜਾ ਇਹ ਵੀ ਟੈਸਟ ਕਰ ਲਿਆ ਵੀ ਇੰਡੀਆ ਦਾ ਨਿਊਕਲੀਅਰ ਡੈਟਰੈਂਸ ਕਿੰਨਾ ਹੈ, ਤੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਭਾਈ ਇਹ ਪੇਪਰ ਟਾਈਗਰ ਹੈ, ਕਾਗਜ਼ੀ ਸ਼ੇਰ ਹੈ, ਔਰ ਇਹ ਤਾਂ ਆਪਣੀ ਟੈਰੀਟਰੀ ਨਹੀਂ ਡਿਫੈਂਡ ਕਰ ਸਕਦਾ, ਤੁਹਾਡੇ ਲਈ ਇਹਨੇ ਕੀ ਖਲੋਣਾ ਹੈ ਔਰ ਇਹ ਕਿਵੇਂ ਗਲੋਬਲ ਪਲੇਅਰ ਬਣ ਸਕਦਾ। ਉਹਨਾਂ ਨੇ ਅਖੀਰ 'ਚ ਕਿਹਾ, ਇਟ ਮੇ ਬੀ ਇੰਟਰਸਟਿੰਗ ਟੂ ਐਨਾਲਾਈਜ਼ that India has been seriously impacted by exogenous shocks in past 4 months, COVID-19, cyclone Amphan, the loss of territory in Ladakh, the locust attack, and even cyclone Nisarga, ਹਾਲਾਂਕਿ ਬੰਬੇ ਬਚ ਗਿਆ ਹੈ ਜਦੋਂ ਕਿ ਪਹਿਲਾਂ ਇਹ ਸਾਈਕਲੋਨ ਦੀ ਜ਼ਦ ਚੋਂ ਆਉਣਾ ਸੀ। Strategic shocks to Modi and his RSS cabal is karma biting India. This is very beautiful, है बड़ा खूबसूरत जुमला है, क्योंकि ये हिंदू गीता ਦੇ ਬੇਸਡ ਕਰਮਾ ਥਿਊਰੀ ਕਹਿੰਦੇ ਨੇ ਕਿ ਭਾਈ ਕਰਮਾ ਹੁੰਦਾ ਹੈ। ਹੁਣ ਇਹ ਜਿਹੜੇ ਸਾਰੇ ਚੈਲੰਜ ਨੇ ਇਹ ਦੱਸ ਰਹੇ ਨੇ ਕਿ ਭਾਈ ਤੁਹਾਡੇ ਮਾੜੇ ਕਰਮ ਜਿਹੜੇ ਨੇ ਇਹ ਉਹਨਾਂ ਦੀਆਂ ਸਜ਼ਾਵਾਂ ਤੁਹਾਨੂੰ ਮਿਲ ਰਹੀਆਂ ਨੇ ਕਿ ਇਹਨਾਂ ਚੰਦ ਮਹੀਨਿਆਂ ਦੇ ਵਿੱਚ ਕਿੰਨੀਆਂ ਚਪੇੜਾਂ ਮੂੰਹ ਦੇ ਕਿੰਨੇ ਪਾਸਿਓਂ ਪਈਆਂ ਕਿ ਬਈ ਕੋਈ ਹਿੱਸਾ ਮੂੰਹ ਦਾ ਲੱਗਦਾ ਹੀ ਨਹੀਂ ਹੈ ਜਿਹੜਾ ਲਾਲ ਨਾ ਹੋਇਆ ਹੋਵੇ ਚਪੇੜਾਂ ਦੇ ਨਾਲ। ਸੋ ਅਸੀਂ ਭੈਣ ਜੀ ਅਦੀਲਾ ਨੌਰੀਨ ਜੀ ਔਰ ਉਹਨਾਂ ਦੇ ਫਰਜ਼ੰਦ ਉਮਰ ਵਕਾਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਸਾਨੂੰ ਆਪਣੀਆਂ ਯਾਦਾਂ 'ਚ ਵੀ ਰੱਖਦੇ ਨੇ ਔਰ ਬੜੀ ਖੂਬਸੂਰਤ ਲਿਖਤ ਇਹਨੂੰ ਕਹਿੰਦੇ ਨੇ ਕਿ ਵੀ ਕੁੱਜੇ 'ਚ ਸਮੁੰਦਰ ਬੰਦ ਕਰਨਾ। ਉਹਨਾਂ ਨੇ ਸਾਰਾ ਜਿਹੜਾ ਇਹ ਲਦਾਖ ਦਾ ਇਸ਼ੂ ਹੈ ਇਸ ਨੂੰ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਬਿਆਨ ਜੀ। ਡਾਕਟਰ ਸਾਹਿਬ ਤੁਸੀਂ ਜੋ ਆਰਟੀਕਲ ਅਦੀਲਾ ਨੌਰੀਨ ਜੀ ਦਾ ਐਂਡ ਉਮਰ ਵਕਾਰ ਜੀ ਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਤ ਤੋਂ ਬਾਅਦ।